इस इलाके होनी चाहिए जो घोड़ा डांस है पिया उन्होंने बहुत ढेर अहमियत देंगे इतों के बंदे ते साडे जेडे अजकल नवे छूआ उठी जन बच्चे सारे ते वो सारिਆਂ ਦਾ दिल का शौक है वो नेज़ाबाजी करन ते साडा इत्थे एक MP है सैयद अली अब्बास शाह साहब उनका भतीजा है अली हादी शाह साहब वो भी बहुत अच्छा शौक कर रहा है ਹੁਣ ਸਾਡੇ ਇਲਾਕੇ ਦੇ MLA या MP ਪਿਆ ਉਹਦੇ ਭਤੀਜੇ ਬਣੇ ਸਾਰੇ महाराज फैमिली भी बड़े अच्छे शौक कर रही है एज अ स्पोर्ट्स चालू क्योंकि स्पोर्ट्स में होर भी बड़ी हैं ਹੁਣ ਕਿਉਂਕਿ ਇਸ ਦੇ ਵਿੱਚ ਬੜੀ ਫਾਸਟ ਹੋ ਗਈ ਹੈ ਮੈਂ ਤਾਂ ਬਈ ਖੂਬਸੂਰਤ ਘੋੜਾ ਹੋਵੇ ਤੁਹਾਡਾ ਉਸਦੇ ਘੋੜੇ ਦੇ ਕਾਸਟਿਊਮਸ ਪਿਆਰੇ ਹੋਵੇ ਤੁਹਾਡਾ ਆਪਣਾ ਯੂਨੀਫਾਰਮ ਪਿਆਰਾ ਹੋਵੇ ਤੁਹਾਡੀ ਆਪਣੀ ਡੈਕੋਰੇਸ਼ਨ ਅੱਛੀ ਹੋਵੇ ਇਹ ਰੌਣਕ ਬਾਬਾ ਜੀ ਸੈयद ਔਲਾਦ ਅਲੀ ਸ਼ਾਹ ਗਿਲਾਨੀ ਸਰਕਾਰ ਤੇ ਬਾਬਾ ਜੀ ਆਸ਼ਿਕ ਹੁਸੈਨ ਗਿਲਾਨੀ ਹੋਰਾਂ ਦੇ ਨਾਂ ਤੋਂ ਲਹਿੰਦੇ ਪੰਜਾਬ ਦੇ ਸ਼ਹਿਰ ਮੀਆਂ ਚੰਨੂ ਦੇ ਇੱਕ ਨਿੱਕੇ ਜਿਹੇ ਪਿੰਡ 123/15 L ਵਿੱਚ ਲੱਗੀ ਹੋਈ ਏ ਬਜ਼ੁਰਗਾਂ ਦਾ ਇਹ 104ਵਾਂ ਉਰਸ ਸ਼ਰੀਫ ਏ ਜਿਹਦੀ ਤੀਜੀ ਦਿਹਾੜ ਅਸੀਂ ਪੀਰ ਸੈयद ਤਦਹੀਰ ਆਸ਼ਿਕ ਗਿਲਾਨੀ ਹੋਰਾਂ ਦੇ ਹੁਕਮ ਤੇ ਇੱਥੇ ਮੌਜੂਦ ਹਾਂ ਉਰਸ ਸ਼ਰੀਫ ਦਾ ਆਗਾਜ਼ 2 ਦਿਹਾੜਾਂ ਪਹਿਲੇ ਰੱਬ ਦੀ ਪਾਕ ਕਲਾਮ ਤੋਂ ਹੋ ਚੁੱਕਿਆ ਹੈ ਤੇ ਦਰਬਾਰ ਤੇ ਮਹਿਫਿਲ ਸਮਾਂ ਮੁਸਲਸਲ ਕਿਸੇ ਨਾ ਕਿਸੇ ਰੰਗ ਵਿੱਚ ਜਾਰੀ ਹੈ ਨਿੱਕੇ ਵੱਡੇ ਸਾਰੇ ਟੋਲੀਆਂ ਬਣ ਦਰਬਾਰ ਵਿੱਚ ਪੀਰਾਂ ਦੇ ਸਲਾਮ ਲਈ ਹਾਜ਼ਰ ਹੋ ਰਹੇ ਨੇ ਬਜ਼ੁਰਗਾਂ ਦਾ ਇਹ ਫੈਜ਼ ਆਮ ਦਿਹਾੜਿਆਂ ਵਿੱਚ ਵੀ ਇੰਜ ਹੀ ਜਾਰੀ ਰਹਿੰਦਾ ਹੈ ਦੂਜੇ ਪਾਸੇ ਇੱਕ ਵੱਡਾ ਬਾਜ਼ਾਰ ਹੈ ਜਿਹਦੇ ਵਿੱਚ ਮੇਲੇ ਦਾ ਪੂਰਾ ਇੱਕ ਨਜ਼ਾਰਾ ਹੈ ਤੇ ਇਸ ਬਾਜ਼ਾਰ ਦੇ ਬਾਹਰੋਂ ਇੱਕ ਖੁੱਲਾ ਵੱਡਾ ਮੈਦਾਨ ਹੈ ਜਿਹਦੇ ਵਿੱਚ ਸਾਡੇ ਰਿਵਾਇਤੀ ਖੇਡ ਪੇ ਖੇਡੇ ਜਾਂਦੇ ਨੇ ਵੀਰੋ ਪੀਰਾਂ ਦਾ ਲਾਡ ਤੇ ਨੇਜ਼ਾਬਾਜ਼ੀ ਦਾ ਖੇਡ ਸਾਡੇ ਅੱਜ ਇੱਥੇ ਆਉਣ ਦੀ ਵਜ੍ਹਾ ਬਣਿਆ ਹੈ ਇਹ ਚੁੰਕੇ ਉਰਸ ਸੈयद ਬਾਬਾ ਔਲਾਦ ਅਲੀ ਸ਼ਾਹ ਮਸਾਨੀਆਂ ਵਾਲੇ ਸਰਕਾਰ ਜਿਹੜੇ ਤਹਾਲੀ ਇਸ ਟਾਈਮ ਮਸਾਨੀਆਂ ਦੇ ਸ਼ਹਿਰ ਗੁਰਦਾਸਪੁਰ ਚ ਮੌਜੂਦ ਨੇ ਉਹਨਾਂ ਦਾ ਰੋਜ਼ਾ ਅਕਦਸ ਵੀ ਉੱਥੇ ਮੌਜੂਦ ਹੈ ਸਨ 1920 ਦੇ ਵਿੱਚ ਬਾਬਾ ਜੀ ਐਜ਼ ਏ ਮਹਿਮਾਨ ਇੱਥੇ ਆਏ ਸੀ ਇੱਥੇ ਇੱਕ ਪਿੰਡ ਦੀ ਬਰਾਦਰੀ ਹੈ ਜਿਨ੍ਹਾਂ ਨੇ ਮੇਜ਼ਬਾਨੀ ਦਾ ਸ਼ਰਫ ਹਾਸਲ ਕੀਤਾ ਤੇ ਬਾਬਾ ਜੀ ਨੂੰ ਇੱਥੇ ਰਹਿਣ ਵਾਸਤੇ ਦਾਵਤ ਦਿੱਤੀ ਠੀਕ ਹੈ ਜੀ ਇਹ ਇਹਨਾਂ ਦੇ ਬੇਟੇ ਸੈयद ਬਾਬਾ ਆਸ਼ਿਕ ਹੁਸੈਨ ਗਿਲਾਨੀ ਰਹਿਮਤੁल्लाह ਅਲੈਹ ਇਹਨੇ ਸਨ 1990 ਦੇ ਵਿੱਚ ਵਿਸਾਲ ਕੀਤਾ ਹੁਣ ਇਹ ਮੇਲੇ ਦੇ ਹਵਾਲੇ ਨਾਲ ਦੱਸੋ ਕਿ ਕਿਹੜੀਆਂ ਖੇਡਾਂ ਮੇਲੇ ਦੇ ਵਿੱਚ ਜਿਹੜੀਆਂ ਨੇ ਉਹ ਹੋ ਰਹੀਆਂ ਮਾਸ਼ਾਅੱਲਾ ਜੀ ਇਹ ਮੇਲੇ ਦਾ ਤੀਸਰਾ ਦਿਨ ਹੈਗਾ ਅੱਛਾ ਜੀ ਫਸਟ ਡੇ ਅਲਹਮਦੁਲਿਲਾ ਹੈ ਸੀ ਜਿਹੜੇ ਮਹਿਫਿਲ ਦਾ ਆਗਾਜ਼ ਕੁਰਾਨ ਪਾਕ ਤੋਂ ਕੀਤਾ ਗਿਆ ਕਲਾਮ ਪਾਕ ਤੋਂ ਨਾਤ ਖਾਨੀ ਤੋਂ ਕੀਤਾ ਗਿਆ ਸ਼ਾਮ ਨੂੰ ਫਲੱਡ ਲਾਈਟ ਕਬੱਡੀ ਟੂਰਨਾਮੈਂਟ ਸੀ ਠੀਕ ਹੈ ਜੀ ਕੱਲ ਸੈਕੰਡ ਡੇ ਸੀ ਸਾਡੀ ਇੰਟਰਨੈਸ਼ਨਲ ਲੈਵਲ ਦੀ ਕਵਾਲੀ ਹੁੰਦੀ ਮਾਸ਼ਾਅੱਲਾ ਜਿੱਥੇ ਦੂਰ ਦਰਾਜ਼ ਤੋਂ ਸਿਰਫ ਇੰਟਰਨੈਸ਼ਨਲ ਲੈਵਲ ਦੇ ਕਵਾਲ ਔਰ ਦੂਰ ਦਰਾਜ਼ ਤੋਂ ਸੁਣਨ ਵਾਲੇ ਲੋਕਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਸਾਡਾ ਮੇਲਾ ਪਬਲਿਸਿਟੀ ਹੈ ਨਾ ਉਹ ਕਵਾਲੀ ਦੇ ਹਵਾਲੇ ਨਾਲ ਵੀ ਹੈ ਮਹਿਫਿਲ ਸਮਾਂ ਦੇ ਹਵਾਲੇ ਨਾਲ ਵੀ ਹੈ ਬੜੇ ਦੂਰ ਦਰਾਜ਼ ਤੋਂ ਕਵਾਲ ਆਉਂਦੇ ਨੇ ਦੂਰ ਦਰਾਜ਼ ਤੋਂ ਲੋਕ ਸੁਣਨ ਆਉਂਦੇ ਅੱਜ ਕਿਉਂਕਿ ਮੇਲਾ ਦਾ ਤੀਸਰਾ ਦਿਨ ਹੈ ਇਹ ਸਾਡਾ ਸੈਂਗਲੀ ਫੈਸਟੀਵਲ ਹੈ सन 1918 ਚ ਹੋਇਆ ਸੀ ਸੌਰੀ 2018 ਚ ਹੋਇਆ ਸੀ ਇਹ 4 ਸਾਲ ਬਾਅਦ ਦੁਬਾਰਾ ਹੋਇਆ ਸਾਨੂੰ ਖੁਸ਼ੀ ਹੋਈ ਕਿ ਏਡੇ ਵੱਡੇ ਖੇਡ ਨੂੰ ਦੁਬਾਰਾ ਪ੍ਰਮੋਟ ਕੀਤਾ ਜਾ ਰਿਹਾ ਇਸ ਇਲਾਕੇ ਦੇ ਵਾਸੀ ਘੋੜਿਆਂ ਦਾ ਸ਼ੌਕ ਤੇ ਪੰਜਾਬ ਦੇ ਬਾਕੀ ਇਲਾਕਿਆਂ ਵਾਂਗ ਹੀ ਕਰਦੇ ਨੇ ਪਰ ਇਹ ਸ਼ੌਕ ਸਿਰਫ ਸਵਾਰੀ ਤੇ ਘੋੜ ਨਾਚ ਦਾ ਏ ਨੇਜ਼ਾਬਾਜ਼ੀ ਵਾਲਾ ਕੰਮ ਇੱਧਰ ਵੀ ਨਵਾਂ ਹੈ 50 ਟੀਮਾਂ ਦਾ ਇਹ ਦਾਵਤੀ ਪ੍ਰੋਗਰਾਮ ਹੈ ਜਿਹਦੇ ਵਿੱਚ ਮਕਾਮੀ ਟੀਮਾਂ ਘੱਟ ਤੇ ਦੂਰੋਂ ਪ੍ਰਾਹੁਣੇ ਬਹੁਤੇ ਆਏ ਨੇ ਸਿੰਗਲ ਮੁਕਾਬਲੇ ਦੇ ਪੋਜੀਸ਼ਨ ਹੋਲਡਰ ਸਾਡੇ ਨਾਲ ਨੇ ਤੁਸੀਂ ਆਪ ਵੀ ਇਵੈਂਟਸ ਕਰਵਾਉਂਦੇ ਹੋ ਔਰ ਇਵੈਂਟ ਕਰਵਾਣਾ ਇਵੈਂਟ ਬਜਣਾ ਇਹ ਦੋ ਡਿਫਰੈਂਟ ਹੈ ਨੇ ਜੀ ਮਾਮਲਾਤ ਅੱਜ ਤੁਹਾਡੀ ਪੋਜੀਸ਼ਨ ਮਾਸ਼ਾਅੱਲਾ ਆਈ ਹੈ ਇਸ ਮੁਕਾਬਲੇ ਦੇ ਵਿੱਚ ਰਾਈਡਰਸ ਕਿਤਨੇ ਆਨ ਔਰ ਫਿਰ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਨਾ ਉਹ ਇਹਨੂੰ ਤੁਸੀਂ ਆਪਣੇ ਘੋੜੇ ਨੂੰ ਕਿਸ ਤਰ੍ਹਾਂ ਲੈ ਕੇ ਚੱਲਦੇ ਰਹੇ ਹੋ ਸਾਹ ਕਿਤਨਾ ਦਿਵਾਉਂਦੇ ਰਹੇ ਹੋ ਥੋੜਾ ਜਿਹਾ ਇਸ ਹਵਾਲੇ ਜਿਹੜਾ ਇਵੈਂਟ ਕਰਵਾਉਣ ਤੇ ਇਵੈਂਟ ਭੱਜਣ ਦਾ ਹੈ ਨਾ ਜੀ ਉਹ ਇਵੈਂਟ ਭੱਜਣਾ ਬੜਾ ਆਸਾਨ ਹੈ ਜੀ ਇਵੈਂਟ ਕਰਵਾਉਣਾ ਬਹੁਤ ਮੁਸ਼ਕਿਲ ਹੈ ਉਸ ਦਾ ਅੰਦਾਜ਼ਾ ਤੁਹਾਨੂੰ ਵੀ ਹੋ ਸੀ ਜੀ ਕੋਈ ਆਰਗੇਨਾਈਜ਼ਰ ਕਮੇਟੀ ਦੇ ਵਿੱਚ ਤੁਸੀਂ ਹੋਸੋ ਤੇ ਬੜਾ ਅੱਛਾ ਫੀਲ ਹੁੰਦਾ ਪਿਆ ਜੀ ਅਰਾਊਂਡ 50 ਟੀਮਸ हैं जी साउथ पंजाब तो अपर पंजाब तो भी लोग आए हुए हैं सरदार ज़ादा साहब जी जी ते बड़ा अच्छा फील होया जी मेरा बल्कि अपने घोड़े हुस्न जहां ते अज पहला इवेंट आई उस थोड़ा जा मेरा मतलब मस्करी तो कीती है जी
ਅੱਛਾ ਫੀਲ ਕੀਤਾ ਜੀ, ਅੱਛਾ ਦੌੜਿਆ ਘੋੜਾ ਠੀਕ ਹੈ ਤੇ ਮਜ਼ਾ ਆਇਆ, ਗਰਾਊਂਡ ਅੱਛਾ ਹੀ। ਵੇਖੋ ਇਹ ਜਿਹੜੇ ਦੋਸਤ ਕਰਵਾ ਰਹੇ ਹਨ ਤਤੀਰ ਅੱਛਾ ਆਸ਼ਿਕ ਗਿਲਾਨੀ ਸਾਹਿਬ, ਨਵਾਂ ਘੋੜਾ ਗਰਾਊਂਡ ਵਿੱਚ ਲਿਆਂਦੇ ਹੋ, ਕਿਤਨੀ ਉਹਨੂੰ ਤਿਆਰੀ ਦਾ ਟਾਈਮ ਦਿੰਦੇ ਹੋ, ਕਿਸ ਤਰ੍ਹਾਂ ਮਤਲਬ ਹੈ, ਥੋੜਾ ਜਿਹਾ ਇਸ ਹਵਾਲੇ ਨਾਲ ਦੱਸੋ ਸਰ। ਨਾਰਮਲੀ ਹੁਣ ਤਾਂ ਬੜੀ ਫਾਸਟ ਹੋ ਗਈ ਹੈ ਨੇਜ਼ਾਬਾਜ਼ੀ, ਜਿਵੇਂ ਉਹ T20 ਕ੍ਰਿਕਟ ਆ ਗਈ ਹੈ ਨਾ ਜੀ, ਉਸੇ ਤਰ੍ਹਾਂ ਨਾਲ ਨੇਜ਼ਾਬਾਜ਼ੀ ਬੜੀ ਤੇਜ਼ ਹੋ ਗਈ ਹੈ। ਹਾਂਜੀ ਮਤਲਬ ਵਛੇਰਾ ਆਂਦਾ ਜੀ, ਅਸਾਂ ਵੇਖਦੇ ਹਾਂ ਦੁਆਕ ਹੁੰਦਾ ਹੈ ਤੇ 6 ਮਹੀਨਿਆਂ ਦੇ ਵਿੱਚ ਭਈਦਾ ਹੀ ਵਧਾ ਹੁੰਦਾ ਹੈ। ਹਾਂਜੀ ਤੇ ਵੈਸੇ ਮੇਰਾ ਛੋਟਾ ਜਿਹਾ ਨਾਕਿਸ ਜਿਹੜਾ ਉਹ ਹੈ ਤਜਰਬਾ, ਉਸ ਦੇ ਮੁਤਾਬਿਕ ਇਹ ਕਮ ਅਜ਼ ਕਮ ਘੋੜਾ 1.5-2 ਸਾਲ ਲੈ ਜਾਂਦਾ ਪ੍ਰੋਪਰ ਗਰਾਊਂਡ ਵਿੱਚ ਆਉਣ ਤੇ। ਠੀਕ ਹੈ ਮੇਰੇ ਕੋਲੇ ਉਸਨੇ ਜਹਾਂ ਨੂੰ 3 ਸਾਲ ਹੋ ਗਏ ਜੀ, ਮਤਲਬ 3 ਸਾਲ ਤੋਂ ਮੈਂ ਇਸ ਨੂੰ ਟ੍ਰੇਨ ਕਰਦਾ ਵਦਾ ਤੇ ਹੁਣ ਆ ਕੇ ਕੋਈ ਥੋੜੇ ਸੈਟੀਸਫਾਈਡ ਹੋਇਆ ਕਿ ਠੀਕ ਭਜਣ ਲੱਗ ਗਿਆ। ਬਿਲਕੁਲ ਠੀਕ। ਤੇ ਅੱਜ ਤੁਸੀਂ ਪਹਿਲਾ ਮੇਲਾ ਉਹਨੂੰ ਵਜਾਇਆ ਇਸ ਸੀਜ਼ਨ ਦਾ ਇਸ ਜੀ, ਸੀਜ਼ਨ ਦਾ ਪਹਿਲਾ। ਵੈਸੇ ਲਾਸਟ ਈਅਰ ਮੈਂ 1 ਸਾਲ ਤੋਂ ਉਸ ਤੇ ਭਈਦਾ ਪਿਆ। ਐਸਾ ਇਵੈਂਟ ਦੇ ਹਵਾਲੇ ਨਾਲ ਦੱਸੋ ਕਿ ਛੋਟਾ ਜਿਹਾ ਇੱਕ ਬੜਾ ਖੂਬਸੂਰਤ ਜਿਹਾ ਇੱਕ ਵੈਲ ਮੈਨੇਜਡ ਇਵੈਂਟ ਜਿਹੜਾ ਨਾ ਸਾਨੂੰ ਨਜ਼ਰ ਆ ਰਿਹਾ। ਵੇਖੋ ਮੈਂ ਇਨਾਮਦਾਦ ਦੇਣਾ ਤਤੀਰ ਆਸ਼ਿਕ ਗਿਲਾਨੀ ਸਾਹਿਬ ਨੂੰ ਕਿ ਉਹਨਾਂ ਨੇ ਆਪਣੀ ਜ਼ਾਤੀ ਕੰਟਰੀਬਿਊਸ਼ਨ ਦੇ ਨਾਲ, ਕੋਈ ਗਵਰਨਮੈਂਟ ਦੀ ਸਪੋਰਟ ਕੋਈ ਨਹੀਂ, ਕਿਸੇ ਦੀ ਸਪੋਰਟ ਕੋਈ ਨਹੀਂ, ਉਹਨਾਂ ਜ਼ਾਤੀ ਕੰਟਰੀਬਿਊਸ਼ਨ ਦੇ ਨਾਲ ਇਤਨਾ ਅੱਛਾ ਇਵੈਂਟ ਆਰਗੇਨਾਈਜ਼ ਕੀਤਾ ਹੈ। ਔਰ ਮੈਂ ਸਾਰੇ ਜਿਹੜੇ ਪਾਰਟਿਸਿਪੈਂਟਸ ਹਨ ਉਹਨਾਂ ਨੂੰ ਵੀ ਖਰਾਜ ਤਸੀਨ ਪੇਸ਼ ਕਰਨਾ ਕਿ ਇਤਨੀ ਦੂਰ ਤੋਂ ਉਹਨਾਂ ਵਾਸਤੇ ਤਸ਼ਰੀਫ ਲੈ ਕੇ ਆਏ, ਹਾਲਾਂਕਿ ਖੁਦ ਉਹ ਟੈਂਟ ਪੈਕਿੰਗ ਕੋਈ ਨਹੀਂ ਕਰਦੇ ਜੀ। ਉਹਨਾਂ ਇਸ ਨੇਜ਼ਾਬਾਜ਼ੀ ਦੇ ਫਿਰੋਗ ਵਾਸਤੇ ਇੱਕ ਬੜਾ ਅੱਛਾ ਇਵੈਂਟ ਆਰਗੇਨਾਈਜ਼ ਕੀਤਾ ਮੈਂ। ਅੱਛਾ ਇੱਕ ਚੀਜ਼ ਦੱਸੋ ਕਿ ਤੁਹਾਡੇ ਨਜ਼ਦੀਕ ਤੁਸੀਂ ਨੇਜ਼ਾਬਾਜ਼ੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਇਹਦਾ ਇਹ ਬੜਾ ਸਿੰਪਲ ਸਵਾਲ ਹੈ ਬਾਦੀ ਨਜ਼ਰ, ਔਰ ਇਹ ਬੜਾ ਮੇਰੇ ਖਿਆਲ ਹੈ ਬੜਾ ਮੁਸ਼ਕਿਲ ਵੀ ਹੈ। ਮੈਂ ਤਾਂ ਨੇਜ਼ਾਬਾਜ਼ੀ ਨੂੰ ਸਰ ਐਜ਼ ਅ ਟ੍ਰੈਡੀਸ਼ਨਲ ਔਰ ਆਖ ਲਓ ਕਿ ਹੌਬੀ ਹੈ, ਲੇਕਿਨ ਟ੍ਰੈਡੀਸ਼ਨ ਨੂੰ ਤੇ ਆਪਣੇ ਫੋਰ ਫਾਦਰ ਦੀ ਲੈਗੇਸੀ ਨੂੰ ਜਿਹੜਾ ਲੈ ਕੇ ਚੱਲਣਾ ਹੈ ਜੀ, ਉਹ ਉਸ ਨੂੰ ਜ਼ਿਆਦਾ ਮੈਂ ਕਰਦਾ ਐਜ਼ ਅ ਸਪੋਰਟਸ ਨਾਲੋਂ, ਕਿਉਂਕਿ ਸਪੋਰਟਸ ਵਿੱਚ ਹੋਰ ਵੀ ਬੜੀ ਹਨ ਹੁਣ, ਕਿਉਂਕਿ ਇਸ ਦੇ ਵਿੱਚ ਬੜੀ ਫਾਸਟ ਹੋ ਗਈ ਹੈ। ਮੈਂ ਤਾਂ ਬਈ ਖੂਬਸੂਰਤ ਘੋੜਾ ਹੋਵੇ, ਤੁਹਾਡਾ ਉਸ ਦੇ ਘੋੜੇ ਦੇ ਕੋਸਟਿਊਮਸ ਪਿਆਰੇ ਹੋਵੇ, ਤੁਹਾਡਾ ਆਪਣਾ ਯੂਨੀਫਾਰਮ ਪਿਆਰਾ ਹੋਵੇ, ਤੁਹਾਡੀ ਆਪਣੀ ਡੈਕੋਰੇਸ਼ਨ ਅੱਛੀ ਹੋਵੇ। ਸਿੰਗਲ ਤੇ ਸੈਕਸ਼ਨ ਨੇਜ਼ਾਬਾਜ਼ੀ ਦੇ ਇਨ੍ਹਾਂ ਮੁਕਾਬਲਿਆਂ ਦਾ ਇਨ੍ਹਾਂ ਮੇਲਿਆਂ ਵਿੱਚ ਹੋਣਾ ਹੀ ਖੇਡ ਦੀ ਤਰੱਕੀ ਲਈ ਵੱਡਾ ਕੰਮ ਹੈ। ਸ਼ਾਮ ਟੱਲਣ ਦੇ ਨੇੜੇ-ਨੇੜੇ ਤੇ ਨੇਜ਼ਾਬਾਜ਼ੀ ਵੀ ਮੁੱਕ ਚੱਲੀ ਏ। ਪਾਕਿਸਤਾਨ ਭਰ ਤੋਂ ਇਸ ਖੇਡ ਦੀ ਤਰਵੀਜ ਜਿਨ੍ਹਾਂ ਲੋਕਾਂ ਦਾ ਵੱਡਾ ਹਿੱਸਾ ਹੈ ਉਹ ਅੱਜ ਇਸ ਇਵੈਂਟ ਵਿੱਚ ਮੌਜੂਦ ਨੇ। ਸੈयद अब्बास हैदर खुद बहुत अच्छे ਰਾਈਡਰ ਨੇ ਔਰ ਬਿਹਤਰੀਨ ਇਹਨਾਂ ਦਾ ਤਾਜ਼ੀਦਾਰ ਹੈ। ਇਹਨਾਂ ਦੀ ਤਾਜ਼ੀਦਾਰੇ ਦੀ ਜਿਹੜੀ ਇੱਕ ਵੀਡੀਓ ਹੈ ਉਹ ਸਾਡੇ ਚੈਨਲ ਤੇ ਆਲਰੇਡੀ ਮੌਜੂਦ ਵੀ ਹੈ। ਇਹਨਾਂ ਦੇ ਨਾਲ ਬੜੀ ਖੁੱਲੀ ਗੱਪਸ਼ਪ ਹੋਈ ਨੇਜ਼ਾਬਾਜ਼ੀ ਔਰ ਇਸ ਸ਼ੌਕ ਦੇ ਹਵਾਲੇ ਦੇ ਨਾਲ। ਮੁਰਸ਼ਦ ਇਹ ਜਿਹੜਾ ਜਿਸ ਇਲਾਕੇ ਦੇ ਵਿੱਚ ਅਸੀਂ ਮੌਜੂਦ ਆਏ ਇਹਦੇ 'ਚ ਨੇਜ਼ਾਬਾਜ਼ੀ ਕਿਸ ਤਰ੍ਹਾਂ ਰਹੀ ਹੈ? ਕਿਉਂਕਿ ਜ਼ਿਆਦਾ ਇਹਦੇ ਡਾਂਸ ਦਾ ਜਿਹੜਾ ਸ਼ੌਕ ਹੈ ਉਹ ਘੋੜਿਆਂ ਨਾਲ ਜਿਹੜੇ ਪਿਆਰ ਕਰਦੇ ਨੇ ਉਹ ਹੈ। ਹੁਣ ਤੁਸੀਂ ਵੇਖੋ ਜਿਵੇਂ ਤਤੀਰ ਹੁਸੈਨ ਗਿਲਾਨੀ ਇੱਕ ਦਰਬਾਰ ਦਾ ਉਰਸ ਲਵਾਇਆ ਜੀ, ਹਰ ਸਾਲ ਲਵਾਉਂਦੇ ਨੇ। ਪਹਿਲੇ ਇਸ ਇਤਨੇ ਉਸਤੇ ਨਈ ਵਸੀ ਪੈਮਾਨੇ ਤੇ ਜੀ 4 ਟੀਮਾਂ ਹੁੰਦੀਆਂ ਮਾਸ਼ਾਅੱਲਾ। ਇਸ ਵਾਰੀ ਉਹਨਾਂ ਬੜਾ ਅੱਛਾ ਆਰਗੇਨਾਈਜ਼ ਕੀਤਾ ਹੈ ਜੀ। ਸਹੀ, ਜਿਸ ਤੋਂ ਵੇਖ ਕੇ ਲੋਕਾਂ ਦਾ ਸ਼ੌਕ ਵੱਧ ਰਿਹਾ। ਪਹਿਲੇ ਇਲਾਕਾ ਜ਼ਿਆਦਾ ਡਾਂਸਰ ਘੋੜੇ ਮਸ਼ਹੂਰ ਹੈ ਜੀ, ਇੱਥੇ ਜ਼ਿਆਦਾ ਡਾਂਸਰ ਘੋੜੇ ਹੁੰਦੇ ਹਨ ਜੀ। ਤੇ ਇੰਜੇ ਬਜ਼ੁਰਗਾਂ ਦੇ ਉਰਸ ਔਰ ਤੁਹਾਨੂੰ ਪਤਾ ਜੀ ਅਖਾੜੇ ਮੇਲਿਆਂ ਦੇ ਵਿੱਚ ਇਵੈਂਟਸ ਹੁੰਦੇ ਨੇ ਜੀ। ਹਾਂਜੀ, ਤੇ ਇਹਦੇ ਵਿੱਚ ਜਿਵੇਂ ਹੁਣ ਪੀਰ ਹੋਰੀ ਕੋਸ਼ਿਸ਼ ਕਰ ਰਹੇ ਨੇ, ਇਨਸ਼ਾਅੱਲਾ ਤਾਲਾ ਇਸ ਇਲਾਕੇ ਦੇ ਵਿੱਚ ਨੇਜ਼ਾਬਾਜ਼ੀ ਪ੍ਰਮੋਟ ਹੋਏਗੀ ਔਰ ਬਿਹਤਰ ਤਰੀਕੇ ਨਾਲ ਪਰਫਾਰਮ ਕਰੇਗੀ ਇਨਸ਼ਾਅੱਲਾ। ਅੱਛਾ, ਇੰਤਜ਼ਾਮਾਤ ਹਰ ਇੱਕ ਜਿਹੜਾ ਕੋਈ ਇਵੈਂਟ ਕਰਵਾ ਰਿਹਾ ਹੁੰਦਾ ਉਹਦੀ ਕੋਸ਼ਿਸ਼ ਹੁੰਦੀ ਕਿ ਬਿਹਤਰੀਨ ਹੋਣ ਉਹਦੇ ਇਵੈਂਟ ਦੇ ਹਿਸਾਬ ਦੇ ਨਾਲ। ਲੇਕਿਨ ਇੱਕ ਚੀਜ਼ ਜਿਹੜੀ ਅਸੀਂ ਵਿਟਨੈਸ ਕਰਦੇ ਹਾਂ ਹਰ ਨੇਜ਼ਾਬਾਜ਼ੀ ਦੇ ਹਰ ਇਵੈਂਟ ਦੇ ਵਿੱਚ, ਉਹ ਕਰਾਊਡ ਦੀ ਜਿਹੜੀ ਦਿਲਚਸਪੀ ਹੈ ਨਾ ਉਹ ਹੈ। ਔਰ ਇੱਥੇ ਵੀ ਅਸੀਂ ਉਹ ਚੀਜ਼ ਵੇਖ ਰਹੇ ਹਾਂ। ਹਾਲਾਂਕਿ ਉਹ ਪਹਿਲੇ ਗੱਲ ਅਸੀਂ ਕੀਤੀ ਹੈ ਕਿ ਜ਼ਿਆਦਾ ਇਹਦੇ ਟ੍ਰੈਂਡ ਡਾਂਸ ਦਾ ਹੈ ਘੋੜਿਆਂ ਦੇ ਦਾ, ਲੇਕਿਨ ਇਹ ਵੇਖ ਰਹੇ ਹੋ ਤੁਸੀਂ ਫੈਸਟੀਵਲ ਇੱਕ ਔਰ ਲੋਕਾਂ ਤੇ ਜਿਹੜੀ ਇੰਗੇਜਮੈਂਟ ਹੈ, ਕਿਸ ਤਰ੍ਹਾਂ ਵੇਖਦੇ ਹੋ ਇਹ ਸਾਰੀ ਇਸ ਚੀਜ਼ ਜੀ? ਬਿਲਕੁਲ ਉਹ ਇਸੇ ਤਰ੍ਹਾਂ ਹੀ ਹੈ ਜੀ। ਜਿਹੜਾ ਇਵੈਂਟ ਜਿਹੜਾ ਲੋਕਾਂ ਨੂੰ ਚੀਜ਼ ਕਦੀ ਵੇਖਣ ਨੂੰ ਮਿਲੇਗੀ ਜੀ ਉੱਥੇ ਜ਼ਾਹਿਰ ਗੱਲ ਹੈ ਲੋਕ ਰਸ਼ ਜ਼ਿਆਦਾ ਕਰਨਗੇ। ਔਰ ਫਿਰ ਜਿਹੜੇ ਇਹ ਸਾਡੇ ਹੁੰਦੇ ਨੇ ਜੀ ਦਰਬਾਰੀ ਮੇਲੇ ਇਹਦੇ ਵਿੱਚ ਅਕੀਦਤ ਔਰ ਮੁਹੱਬਤ ਵੀ ਲੋਕਾਂ ਦੀ ਹੁੰਦੀ ਹੈ, ਪੀਰਾਂ ਨਾਲ ਉਹਨਾਂ ਦੀ ਐਫੀਲੀਏਸ਼ਨ ਵੀ ਹੁੰਦੀ ਹੈ। ਤੇ ਇਸ ਵਜ੍ਹਾ ਤੋਂ ਲੋਕ ਆਪਣਾ ਸ਼ੌਕ ਵੀ ਕਰਦੇ ਨੇ ਔਰ ਸ਼ੌਕ ਵੇਂਦੇ ਵੀ ਹਨ ਔਰ ਇੰਜੋਏ ਵੀ ਕਰ ਲੈਂਦੇ, ਖੁਸ਼ੀ ਮਹਿਸੂਸ। ਜਿਹੜਾ ਹੈ ਨਾ ਸ਼ੌਕ ਜਿਹੜਾ ਦਿੱਲੀ ਹੋਵੇ ਨਾ, ਜਿੰਨਾ ਸਫ਼ਰ ਹੋਵੇ ਉਹ ਮਹਿਸੂਸ ਹੀ ਨਹੀਂ ਹੁੰਦਾ। ਐਵੇਂ ਗੱਲ ਦਿਲ ਨਾਲ ਸ਼ੌਕ ਕਰੀਵੇ ਤੇ ਉਹ ਸਫ਼ਰ ਜਿਹੜਾ ਹੈ ਨਾ ਕੋਈ ਮਹਿਸੂਸ ਨਹੀਂ ਹੋਣ ਦਿੰਦਾ। ਜਿਸ ਟਾਈਮ ਸ਼ੌਕ ਜਿਹੜਾ ਹੈ ਨਾ ਉਹ ਬਾਲਾ ਸ਼ੌਕ ਜਿੰਨਾ ਵਧਣਾ ਚਾਹੀਦਾ ਉਤਨਾ ਹੀ ਨਿਜ਼ਾਮ ਚੱਲਣਾ ਚਾਹੀਦਾ। ਸਾਡਾ ਜਿਹੜਾ ਦਿਲ ਦਾ ਸ਼ੌਕ ਹੈ ਨਾ ਉਹ ਬੱਚੇ ਵੀ ਸ਼ੌਕ ਕਰਨ
ਤੇ ਅਸਾਂ ਵੀ ਕਰ ਰਹੇ ਹਾਂ। ਜਿਹੜਾ ਸ਼ੌਕ ਜਿਹੜਾ ਨਾ ਅੱਜ ਦੇ ਦੌਰ 'ਚ ਨੇਜ਼ਾਬਾਜ਼ੀ ਬਹੁਤ ਅੱਛੀ ਜਾ ਰਹੀ ਹੈ। ਅੱਛਾ ਜੀ, ਇਹ ਸਾਰੀ ਜਿਹੜੀ ਦੁਆ ਵੈਸੇ ਸਾਦਾਤ ਕਾਫੀ ਘਰਾਣੇ ਆਏ ਨੇ ਜੀ ਜਿਹੜੇ ਇਹ ਤੁਹਾਡੀਆਂ ਦੁਆਵਾਂ ਤੁਹਾਨੂੰ ਹੀ ਲੱਗਦੀਆਂ ਨੇ ਜਿਹੜੇ ਇਤਨੇ ਮੋਟਰਸਾਈਕਲ ਤੇ ਇਤਨੇ ਕੱਪ ਤੇ ਟਰਾਫੀਆਂ 10 ਪਈਏ ਬਈ ਪਰਸੋਂ ਵੀ ਤੁਸੀਂ ਜਿਹੜਾ ਉਹ ਸ਼ੋਰਕੋਟ ਮੋਟਰਸਾਈਕਲ ਜਿੱਤੇ। ਹਾਂਜੀ ਅਲਹਮਦੁਲਿਲਾ ਸ਼ੋਰਕੋਟ ਵੀ ਜਿੱਤੇ ਆ। ਜ਼ਰੇ ਯੂਨੀਵਰਸਿਟੀ ਫੈਸਲਾਬਾਦ ਜਿਹੜਾ ਮੇਲਾ ਹੈ ਉਹਦੇ ਵੀ ਵਿਨਰ ਹੈ, ਫਸਟ ਪੋਜੀਸ਼ਨ ਲਈ ਹੈ। ਪਿਛਲੇ ਸਾਲ ਵੀ ਸੈਕਸ਼ਨ ਵੀ ਫਸਟ, ਸਿੰਗਲ ਵੀ ਫਸਟ ਤੇ 8 ਲਈ ਫਸਟ ਯੂਨੀਵਰਸਿਟੀ ਫੈਸਲਾਬਾਦ। ਤੇ ਅਲਹਮਦੁਲਿਲਾ ਸਿਰਫ ਜਿਹੜਾ ਨਾ ਮੇਰਾ ਬਜ਼ੁਰਗ ਹਜ਼ਰਤ ਸ਼ਾਹ ਹਬੀਬੁल्ला ਕਾਦਰੀ ਗਿਲਾਨੀ ਉਹਨਾਂ ਦੀ ਦੁਆਵਾਂ ਨਾਲ ਜਿਹੜੇ ਮੇਰੇ ਮੁਰੀਦ ਹਨ ਖਰਲ, ਜੱਜ, ਸਿਪਰਾ, ਜ਼ਵਾਰ ਔਰ ਯੋਗ ਹੈ, ਇਹ ਉਹਨਾਂ ਦੀ ਦੁਆਵਾਂ ਨਾਲ ਅਸਾਂ ਵੀ ਉਹਨਾਂ ਦੀ ਦੁਆਵਾਂ ਨਾਲ ਜਿਤਨੇ ਆ। ਤੇ ਦੋਸਤ ਅਬਾਬ ਜਿਹੜੇ ਨਾ ਜਿਹੜੇ ਪੀਰ ਸਾਹਿਬਾਨ ਹਨ ਉਹਨਾਂ ਨੂੰ ਖੁਸ਼ ਹੋ ਕੇ ਨਾ ਹਰ ਮੁਰੀਦ ਨੂੰ ਦੁਆ ਦੇਣੀ ਚਾਹੀਦੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਜੇ ਤੁਸੀਂ ਦੁਆ ਦੇਸੋ ਤੇ ਅੱਲਾ ਦੇ ਹੁਕਮ ਨਾਲ ਉਹ ਮੁਰੀਦਾਂ ਦੀ ਦੁਆ ਤੁਹਾਨੂੰ ਮਿਲੇਗੀ। ਅੱਛਾ ਇਹ ਦੱਸੋ ਸ਼ਾਹ ਜੀ, ਇਹ ਇਲਾਕਾ ਘੋੜੇ ਡਾਂਸ ਦਾ ਸ਼ੌਕੀਨ ਇਲਾਕਾ ਹੈ ਜੀ। ਇਹ ਘੋੜਿਆਂ ਦਾ ਜਿਹੜਾ ਹੈ ਨਾ ਜੀ ਉਹ ਨੇਜ਼ਾਬਾਜ਼ੀ ਦੇ ਘਾਟ ਹੈ। ਹਾਂਜੀ, ਕਿਤਨੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਇਵੈਂਟ ਇਸ ਇਲਾਕੇ ਦੀ? ਨੇਜ਼ਾਬਾਜ਼ੀ ਜਿਹੜੀ ਹੈ ਪਈ ਜਿਤਨੀ ਇਸ ਇਲਾਕੇ 'ਚ ਹੋਣੀ ਚਾਹੀਦੀ ਹੈ। ਜਿਹੜੇ ਘੋੜਾ ਡਾਂਸ ਹੈ ਪਿਆ ਉਹਨੂੰ ਬਹੁਤ ਢੇਰ ਅਹਿਮੀਅਤ ਦਿੰਦੇ ਨੇ ਇੱਥੋਂ ਦੇ ਬੰਦੇ। ਤੇ ਸਾਡੇ ਜਿਹੜੇ ਅੱਜ ਕੱਲ ਨਵੇਂ ਛੂਆਰ ਉੱਠੀ ਜਾਣ ਬੱਚੇ ਸਾਰੇ, ਤੇ ਉਹ ਸਾਰਿਆਂ ਦਾ ਦਿਲ ਦਾ ਸ਼ੌਕ ਹੈ ਵੀ ਉਹ ਨੇਜ਼ਾਬਾਜ਼ੀ ਕਰਨ। ਤੇ ਸਾਡਾ ਇੱਥੇ ਇੱਕ MPA ਸੈयद ਅਲੀ ਅਬਾਸ ਸ਼ਾਹ ਸਾਹਿਬ, ਉਹਦਾ ਭਤੀਜਾ ਹੈ ਅਲੀ ਹਾਦੀ ਸ਼ਾਹ ਸਾਹਿਬ, ਉਹ ਵੀ ਬਹੁਤ ਅੱਛਾ ਸ਼ੌਕ ਕਰ ਰਿਹਾ ਹੈ। ਹੁਣ ਸਾਡੇ ਇਲਾਕੇ 'ਚ MLA ਜਾਂ MPA ਪਿਆ ਉਹਦੇ ਭਤੀਜੇ ਬਣੇ ਸਾਰੇ। ਮਹਾਰਾਜ ਫੈਮਿਲੀ ਵੀ ਬੜੇ ਅੱਛੇ ਸ਼ੌਕ ਕਰ ਰਹੀ ਹੈ। ਤੇ ਨੇਜ਼ਾਬਾਜ਼ੀ ਜਿਹੜੀ ਹੈ ਆਸਤਾ ਆਸਤਾ ਵੱਧ ਰਹੀ ਹੈ। ਸ਼ੌਕ ਦੀ ਇੱਕ ਖਾਸ ਬਾਤ ਤੁਹਾਡੇ ਨਾਲ ਹੋਰ ਸਾਂਝੀ ਕਰੀਏ। ਜੋ ਨੇਜ਼ਾਬਾਜ਼ੀ ਸ਼ੁਰੂ ਹੋਣ ਤੋਂ ਲੈ ਕੇ ਪੀਰ ਸੈयद ਤਤਹੀਰ ਆਸ਼ਿਕ ਗਿਲਾਨੀ ਹੋਰਾਂ ਆਪ ਗਰਾਊਂਡ ਵਿੱਚ ਮੌਜੂਦ ਰਹੇ ਤੇ ਖੇਡ ਦੇ ਸਾਰੇ ਬੰਦੋਬਸਤ ਦੀ ਨਿਗਰਾਨੀ ਕਰਦੇ ਰਹੇ। ਸਰ ਇਹ ਇੱਕ ਆੜੀ ਵਾਲੇ ਸਾਡੇ ਇੱਥੇ ਬਹੁਤ ਅੱਛਾ ਇਵੈਂਟ ਹੁੰਦਾ ਹੈ। ਹਾਂਜੀ, ਬਹੁਤ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ। ਤੇ ਮੈਂ ਉੱਥੇ ਜਾ ਕੇ ਦੇਖਿਆ, ਬਸ ਉੱਥੇ ਸ਼ੌਕ ਪੈਦਾ ਹੋਇਆ। ਇਹ ਸ਼ੌਕ ਪੈਦਾ ਹੋਇਆ, ਫਿਰ ਮੈਂ ਕਿਹਾ ਵੀ ਮੈਂ ਖੁਦ ਵੀ ਰਾਈਡਰ ਬਣਾਂਗਾ ਇਨਸ਼ਾਅੱਲਾ। ਨੇਜ਼ਾਬਾਜ਼ੀ ਕਰਵਾਵਾਂਗੇ ਆਪਣੇ ਉਸ ਮੁਬਾਰਕ। ਮੇਰੇ ਦੋਸਤ ਨੇ ਸ਼ਾਹਜ਼ਾਦ ਸਾਹਿਬ, ਉਹਨਾਂ ਦੀ ਵਜ੍ਹਾ ਤੋਂ ਰਾਈਡਿੰਗ ਵੀ ਕਰਨ ਲੱਗੇ ਤੇ ਉਹਦੀ ਬਾਤ ਮੇਰੇ ਨਾਲ ਸਾਥ ਦਿੱਤਾ। ਇੱਕੋ ਦਫਾ 2018-2017 ਇਹਦੇ ਵਿੱਚ ਨੇਜ਼ਾਬਾਜ਼ੀ ਕੀਤਾ ਗਿਆ ਤੇ ਉਸ ਤੋਂ ਬਾਅਦ ਅੱਜ ਫਸਟ ਟਾਈਮ ਯਾਨੀ ਇਹ ਮਤਲਬ ਪ੍ਰੋਪਰ ਇੱਕ ਇਵੈਂਟ ਜਿਹੜਾ ਨਾ ਉਹ ਅਸੀਂ ਵੇਖ ਰਹੇ ਹਾਂ। ਅੱਛਾ, ਲੋਕ ਖਾਸ ਤੌਰ ਤੇ ਰਾਈਡਰਸ ਜਿਹੜੇ ਟੀਮਾਂ ਜਿਹੜੀਆਂ ਨੇ ਔਰ ਤੁਹਾਡੇ ਆਪਣੇ ਲੋਕ कैसा ਇਹਨਾਂ ਦਾ ਫੀਡਬੈਕ ਤੁਹਾਨੂੰ कैसा ਮਿਲਿਆ ਹੈ ਖਾਸ ਤੌਰ ਤੇ ਇਸ ਇਵੈਂਟ ਦੇ ਹਵਾਲੇ ਨਾਲ? ਇਸ ਇਵੈਂਟ ਦੇ ਹਵਾਲੇ ਨਾਲ ਮਾਸ਼ਾਅੱਲਾ ਬਹੁਤ ਅੱਛਾ ਫੀਡਬੈਕ ਮਿਲਿਆ। ਜਿਹੜੇ ਰਾਈਡਰ ਸਾਹਿਬਾਨ ਨੇ ਉਹ ਵੀ ਬੜੇ ਖੁਸ਼ ਨੇ, ਮਹਿਮਾਨ ਸਾਹਿਬਾਨ ਉਹ ਵੀ ਐਡਵਾਂਸ ਮੁਬਾਰਕਬਾਦ ਦੇ ਰਹੇ ਨੇ। ਬਹੁਤ ਅੱਛਾ ਇਵੈਂਟ ਹੈ, ਬਹੁਤ ਅੱਛੀ ਮੈਨੇਜਮੈਂਟ ਹੈ। ਜਨਾਬ ਦੀ ਤਸ਼ਰੀਫ ਬਹੁਤ ਸ਼ੁਕਰੀਆ। ਜਿੱਤਣ ਵਾਲੀਆਂ ਟੀਮਾਂ ਤੇ ਖਿਲਾੜੀਆਂ ਦੀ ਟਰਾਫੀਆਂ ਤੇ ਸ਼ੀਲਡਾਂ ਨਾਲ ਹੌਸਲਾ ਅਫਜ਼ਾਈ ਕੀਤੀ ਗਈ। ਨਾਲੇ ਇਸ ਦੇ ਨਾਲ ਹੀ ਨੇਜ਼ਾਬਾਜ਼ੀ ਦਾ ਸ਼ੁਗਲ ਮੁੱਕਿਆ ਤੇ ਸਾਰਿਆਂ ਦੇ ਨਾਲੋਂ ਨਾਲ ਅਸੀਂ ਵੀ ਦੁਆਇਆ ਤਕਰੀਬ ਲਈ ਦਰਬਾਰ ਸ਼ਰੀਫ ਦਾ ਰੁਖ ਕਰ ਲਿਆ। ਨੇਜ਼ਾਬਾਜ਼ੀ ਮੇਲੇ ਤੋਂ ਇਹਦੇ ਨਾਲ ਹੀ ਸਬੀਉਲ ਹਸਨ ਖਾਨ ਤੇ ਟੀਮ ਦੀ ਹਾਰਸ ਐਂਡ ਕਲਚਰ ਨੂੰ ਇਜਾਜ਼ਤ ਦਿਓ। ਜੇ ਵੀਰੋ ਫਿਰ ਕਿਸੇ ਮੇਲੇ ਦਾ ਹਾਲ ਕਿਸੇ ਅੱਛੇ ਸ਼ੌਕੀਨ ਦੇ ਨਾਲ ਗੱਪਸ਼ਪ ਵੀਰਾਂ ਨਾਲ ਸਾਂਝੀ ਕਰਾਂਗੇ। ਉਦੋਂ ਤੱਕ ਸਾਡਾ ਤੁਹਾਡਾ ਸਾਰਿਆਂ ਦਾ ਰੱਬ ਸੋਹਣਾ ਰਾਖਾ।